ਅੱਜ 1 ਅਗਸਤ सन 1969 ਨੂੰ ਮੈਂ 85 ਵਰਿਆਂ ਦੀ ਉਮਰ ਭੋਗ ਚੁੱਕਾ ਹਾਂ। ਅੱਛਾ। ਬੀਤੀ ਅੱਧੀ ਸਦੀ ਵਿੱਚ ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ। ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ। ਅੱਛਾ। ਦੇਸ਼ ਆਜ਼ਾਦ ਹੋ ਗਿਆ ਹੈ ਪਰ ਮੇਰਾ ਪੰਥ ਅਜੇ ਵੀ ਪਰਾਧੀਨ ਹੈ। ਦੇਸ਼ ਵਿੱਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਤੇ ਗਿਰਾਵਟ ਵੱਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਦੰਭੀ ਸੰਤ ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੋਲ ਦਿੱਤਾ ਗਿਆ ਹੈ। ਸ਼੍ਰੀ ਅਕਾਲ ਤਖਤ ਦੇ ਹਜ਼ੂਰ ਮਰਨ ਵਰਤ ਅਤੇ ਜਿਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਪਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉੱਤੇ ਪੂਰਨ ਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜ਼ਿਸ਼ ਵਿੱਚ ਕਾਮਯਾਬ ਹੋ ਰਹੇ ਹਨ। ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ ਸ਼੍ਰੀ ਅਕਾਲ ਤਖਤ ਦੇ ਸ਼ਰੀਕ ਕੁੰਡ ਖੜੇ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਧੱਕੇ ਅਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ। ਜਿਹੜੇ ਅਗਨ ਕੁੰਡ 7 ਫਤਿਹ ਸਿੰਘ ਨੇ ਬਣਾਇਆ ਅਕਾਲ ਤਖਤ ਤੇ। ਸਿੱਖ ਰਾਜਨੀਤੀ ਵਿੱਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗੱਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ ਬਣਾਉਣ ਦੀ ਸਾਜ਼ਿਸ਼ ਪੱਕੇ ਤੌਰ ਤੇ ਰਚ ਲਈ ਹੈ। ਇਹ ਕੂੜ ਦੀ ਮੱਸਿਆ ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉੱਠ ਖੜੇ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ। ਹੁਣ ਇਹ ਜ਼ਰੂਰੀ ਹੋ ਗਿਆ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗੱਦਾਰਾਂ ਦੇ ਕੀਤੇ ਪਾਪਾਂ ਦਾ ਪ੍ਰਾਇਸ਼ਚਿਤ ਕਰੇ, ਪਛਤਾਪ, ਤਾਂ ਜੋ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 27 ਅਕਤੂਬਰ 2023 13 ਕੱਤਕ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਅੱਜ ਦਾ ਜਿਹੜਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਔਰ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਇਕਰਮਜੀਤ ਸਿੰਘ ਜੀ ਕੰਗ ਵੱਲੋਂ। ਸੋ ਉਹਨਾਂ ਨੇ ਜਿਹੜਾ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਉਹ
ਸਪਾਂਸਰ ਕੀਤਾ ਹੈ ਔਰ ਉਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਕਾਮਨਾ ਕੀਤੀ ਹੈ ਔਰ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰਨ ਲਈ ਕਿਹਾ ਹੈ। ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਹੋਰਾਂ ਦਾ ਸ਼ਹੀਦੀ ਦਿਨ ਹੈ ਔਰ 27 ਅਕਤੂਬਰ 1969 ਨੂੰ ਲਗਭਗ 85 ਸਾਲ ਦੀ ਉਮਰ ਵਿੱਚ 74 ਦਿਨ ਲੰਬੇ ਮਰਨ ਵਰਤ ਤੋਂ ਬਾਅਦ ਉਹਨਾਂ ਨੇ ਸ਼ਹੀਦੀ ਪਾਈ ਸੀ ਔਰ ਉਹਨਾਂ ਦੀ ਸ਼ਹਾਦਤ ਜਿੱਥੇ ਅਰਦਾਸ ਦੀ ਅਹਿਮੀਅਤ ਨੂੰ ਉਜਾਗਰ ਕਰਨ ਲਈ ਸੀ, ਉੱਥੇ ਆਪਣੀ ਅੰਤਮ ਜਿਹੜੀ ਵਸੀਅਤ ਵਿੱਚ ਉਹਨਾਂ ਨੇ ਸਿੱਖ ਹੋਮਲੈਂਡ ਨੂੰ ਸਿੱਖ ਕੌਮ ਦਾ ਰਾਜਸੀ ਨਿਸ਼ਾਨਾ ਦੱਸਿਆ ਸੀ। ਸੋ ਅੱਜ ਦਾ ਜੋ ਸਮੁੱਚਾ ਪ੍ਰੋਗਰਾਮ ਹੈਗਾ ਉਹਨਾਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਜਿਹੜੀ ਯਾਦ ਹੈ ਉਸ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਔਰ ਉਹਨਾਂ ਬਾਰੇ ਗੱਲਬਾਤ ਵੀ ਹੋਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਸਰ ਕਰਮਜੀਤ ਸਿੰਘ ਕੰਗ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਸਾਨੂੰ ਇਸ ਗੱਲ ਦਾ ਫਖਰ ਹੈ ਕਿ ਟੀਵੀ 84 ਨਾਲ ਜੁੜੇ ਹੋਏ ਸਾਡੇ ਵੀਰ ਭੈਣਾਂ ਜਿੱਥੇ ਪੰਥਕ ਸੋਚ ਰੱਖਦੇ ਨੇ, ਉੱਥੇ ਜਿਨ੍ਹਾਂ ਨੂੰ ਗੁਰੂ ਨੇ ਨਵਾਜਿਆ ਆਰਥਿਕ ਤੌਰ ਤੇ, ਜਿਹੜੇ ਖੁਸ਼ਹਾਲ ਨੇ, ਉਹ ਇਸ ਪਾਸੇ ਵੀ ਧਿਆਨ ਦਿੰਦੇ ਨੇ ਕਿ ਜਿਹੜੇ ਅਦਾਰੇ ਪੰਥ ਦੀ ਗੱਲ ਕਰਦੇ ਨੇ ਉਹਨਾਂ ਦੀ ਮਦਦ ਕੀਤੀ ਜਾਏ। ਸੋ ਅਸੀਂ ਆਪਣੀ ਰੀਸੈਂਟ ਫੇਰੀ ਦੇ ਵੇਲੇ ਜਿੱਥੇ ਬੇਸ਼ੱਕ 2 ਰੋਜ਼ਾ ਸਾਡਾ ਸਟੇ ਸੀ ਟੋਰਾਂਟੋ, ਲੇਕਿਨ ਸਾਡੇ ਵੀਰ ਸਰ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਦੇ ਸਾਡੇ ਪਿਛਲੇ 26 ਸਾਲ ਤੋਂ ਹੋਸਟ ਨੇ, ਉਹਨਾਂ ਨੇ ਯਕੀਨੀ ਬਣਾਇਆ ਕਿ ਅਸੀਂ ਹਰ ਪਲ ਸਾਡਾ ਉਹਦਾ ਬੈਸਟ ਯੂਜ਼ ਹੋਏ। ਸੋ ਇਹਨਾਂ 2 ਦਿਨਾਂ 'ਚ ਆਲਮੋਸਟ ਜਿੱਥੇ 2 ਗੁਰਦੁਆਰਾ ਸਾਹਿਬਾਨ 'ਚ ਦੀਵਾਨ ਸਨ, ਉੱਥੇ 7-8 ਮੀਟਿੰਗਸ ਪ੍ਰਾਈਵੇਟ ਤੌਰ ਤੇ ਵੀ ਰੱਖੀਆਂ ਸੀ। ਸੋ ਇੱਕ ਮੀਟਿੰਗ ਸਰ ਇਕਰਮਜੀਤ ਸਿੰਘ ਕੰਗ ਉਹਨਾਂ ਦੇ ਆਫਿਸ ਦੇ ਵਿੱਚ ਸੀ, ਜਿਹਦੇ 'ਚ 20 ਤੋਂ 25 ਜਿਹੜੇ ਅੱਡ-ਅੱਡ ਪਾਰਟਿਸਪੈਂਟ ਸੀ। ਕਾਫੀ ਖੁੱਲ੍ਹ ਕੇ 2-2.5 ਘੰਟੇ ਚਰਚਾ ਹੋਈ। ਇਹਨਾਂ ਨੇ ਪੂਰੀ ਸੇਵਾ ਵੀ ਕੀਤੀ ਔਰ ਫਿਰ ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ ਖਾਲਸਾ ਫਰਨੀਚਰ ਦੀ ਮੀਟਿੰਗ 'ਚ ਵੀ ਆਏ ਔਰ ਟੀਵੀ 84 ਦੇ ਖੈਰ ਖੁਆਹ ਨੇ, ਪੰਥ ਨੂੰ ਪਿਆਰ ਕਰਦੇ ਨੇ। ਸੋ ਸਾਡੇ ਲਈ ਤਾਂ ਫਕੀਰਾਂ ਕੋਲ ਅਰਦਾਸ ਹੀ ਹੁੰਦੀ ਹੈ ਕਿ ਸਤਿਗੁਰੂ ਰਹਿਮਤ ਕਰਨ। ਜਿਹੜੇ ਇਸ ਪਾਸੇ ਸਾਡੇ ਤੁਰੇ ਵੀਰ ਭੈਣਾਂ ਨੇ ਉਹਨਾਂ ਨੂੰ ਚੜ੍ਹਦੀ ਕਲਾ ਔਰ ਹਰ ਮੈਦਾਨ ਫਤਿਹ, ਜਿਹੜੀ ਸਾਡੇ ਪੁਰਾਤਨ ਸਿੰਘਾਂ ਦੀ ਅਰਦਾਸ ਸੀ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ ਸਾਲ ਦੇ 365 ਦਿਨਾਂ 'ਚੋਂ ਕੋਈ ਦਿਨ ਵੀ ਐਸਾ ਨਹੀਂ ਹੋਏਗਾ ਜਿਸ ਦਿਨ ਸਾਡੀ ਕੌਮ ਦੇ ਵਿੱਚ ਕੋਈ ਸ਼ਹੀਦ ਨਾ ਹੋਇਆ ਹੋਏ ਜਾਂ ਕਿਸੇ ਮਹਾਨ ਰੂਹ ਨੇ ਆਪਣੀ ਕੋਈ ਵੱਡੀ ਜਿਹੜੀ ਹੈ ਸੇਵਾ ਨਾ ਕੌਮ ਲਈ ਕੀਤੀ ਹੋਏ। ਲੇਕਿਨ ਜਦੋਂ ਅਸੀਂ ਕਰੰਟ ਪੀਰੀਅਡ ਦੇ ਵਿੱਚ ਦੇਖਦੇ ਹਾਂ, ਖਾਸ ਤੌਰ 'ਤੇ 15 ਅਗਸਤ 1947 ਤੋਂ ਬਾਅਦ, ਜਦੋਂ ਕਿ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਦੇ ਵਿੱਚ ਕੌਮ ਫਸੀ ਔਰ ਉਸ ਪੀਰੀਅਡ ਦੇ ਵਿੱਚ ਬੇਸ਼ੱਕ ਇੱਕ ਬਹੁਤ ਵੱਡਾ ਗੁਨਾਹ 47 ਦੌਰ ਦੀ ਅਕਾਲੀ ਲੀਡਰਸ਼ਿਪ ਦਾ ਸੀ, ਲੇਕਿਨ ਇੱਕਦਮ 47 ਤੋਂ ਬਾਅਦ ਉਹਨਾਂ ਨੇ ਸੰਭਲਣ ਦੀ ਕੋਸ਼ਿਸ਼ ਕੀਤੀ ਕਿ ਪੰਥਕ ਏਜੰਡੇ ਨੂੰ ਸੈਂਟਰਲ ਫੋਕਸ ਦੇ ਵਿੱਚ ਰੱਖਿਆ ਜਾਏ ਔਰ ਉਸ ਦੇ ਵਿੱਚ ਬੇਸ਼ੱਕ 15 ਅਗਸਤ ਦੀ ਵੰਡ ਵੇਲੇ ਲਗਭਗ 40% ਸਿੱਖ ਕੌਮ ਜਿਹੜੀ ਹੈ ਉਹ ਪਨਾਹਗੀਰ ਬਣੀ, ਬੇਘਰ ਹੋਏ, ਆਪਣੇ ਘਰਾਂ ਦੇ ਜੀਅ ਮਰਵਾਏ, ਆਪਣੀਆਂ ਸਦੀਆਂ ਤੋਂ ਜਿੱਥੇ ਬਜ਼ੁਰਗ ਰਹਿੰਦੇ ਸੀ ਉਹ ਸਾਰੇ ਇਲਾਕੇ ਨੂੰ ਛੱਡਿਆ। ਲੇਕਿਨ ਇੱਕਦਮ ਜਿਹੜਾ ਅਸੀਂ ਦੇਖਦੇ ਹਾਂ ਕਿ 47 ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੁਛ ਨਾ ਕੁਛ ਕਰਨਾ ਸ਼ੁਰੂ ਕੀਤਾ ਔਰ 1950 ਤੱਕ ਪਹੁੰਚਦੇ ਹਾਂ। 4-5 ਸਾਲ ਦੇ ਵਿੱਚ ਪੰਜਾਬੀ ਸੂਬੇ ਦੀ ਐਜੀਟੇਸ਼ਨ ਜਿਹੜੀ ਹੈ ਉਹ ਜ਼ੋਰ ਫੜਨਾ ਸ਼ੁਰੂ ਕਰਦੀ ਹੈ। ਔਰ ਇਸ ਪੀਰੀਅਡ 'ਚ ਜਦੋਂ ਤੱਕ ਇਹ ਪੀਰੀਅਡ ਵੀ ਆ ਜਾਂਦਾ ਹੈ ਕਿ ਜਦੋਂ ਅਸੀਂ ਜੂਨ 84 ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ, ਅਕਾਲ ਤਖਤ ਜਾਂ 37 ਇਤਿਹਾਸਕ ਗੁਰਦੁਆਰਿਆਂ 'ਤੇ ਟੈਂਕਾਂ ਤੋਪਾਂ ਨਾਲ ਹਮਲੇ ਦੀ ਗੱਲ ਕਰਦੇ ਹਾਂ, ਤਾਂ ਇਹ ਹਮਲਾ ਇਨਫੈਕਟ 1955 ਦੇ ਵਿੱਚ ਹੀ, ਜਦੋਂ ਕਿ ਪੰਜਾਬ ਦੇ ਵਿੱਚ ਇਹ ਸਰਕਾਰ ਜਿਹੜੀ ਹੈ ਉਹਦੀ ਭੀਮ ਸੈਨ ਸੱਚਰ ਦੀ ਸੀ, ਉਸ ਨੇ ਅਸ਼ਵਨੀ ਕੁਮਾਰ ਜਿਹੜਾ SSP ਉਸ ਵੇਲੇ ਪੁਲਿਸ ਦਾ ਸੀ, ਉਸ ਰਾਹੀਂ ਪੁਲਿਸ ਫੋਰਸ ਨੇ ਦਰਬਾਰ ਸਾਹਿਬ ਦੇ ਉੱਤੇ ਫਾਇਰਿੰਗ ਵੀ ਕੀਤੀ
ਅੰਦਰ ਐਂਟਰੀ ਵੀ ਕੀਤੀ, ਗ੍ਰਿਫਤਾਰੀਆਂ ਵੀ, ਟੀਅਰ ਗੈਸ ਵੀ। ਸੋ ਇਹਦੀ ਸ਼ੁਰੂਆਤ ਹੋ ਜਾਂਦੀ ਹੈ। ਔਰ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਦੇ ਉੱਤੇ ਵੀ ਪੰਜਾਬ 'ਚ ਪਾਬੰਦੀ ਲੱਗ ਜਾਂਦੀ ਹੈ। ਜਦੋਂ ਅਸੀਂ ਇਸ ਦੌਰ ਦੇ ਆਪਣੇ ਯੋਧਿਆਂ ਦੀ ਗੱਲ ਕਰਦੇ ਹਾਂ ਤੇ ਫਿਰ ਉਹਨਾਂ ਦੇ ਵਿੱਚ ਕਰਨਾਲ ਦੇ ਵਿਚਲਾ 12 ਸਾਲ ਦਾ ਬੇਟਾ ਇੰਦਰਜੀਤ ਸਿੰਘ ਵੀ ਹੈ, ਜਿਹਦੀ ਤਸਵੀਰ ਅੱਜ ਵੀ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ 'ਚ ਲੱਗੀ ਹੋਈ ਹੈ, ਜਿਹਦਾ ਸਬੰਧ ਤਾਂ ਜ਼ਿਲ੍ਹਾ ਸੰਗਰੂਰ ਨਾਲ ਸੀ। ਉਹ ਸ਼ਾਇਦ ਉਹਦੇ ਨਾਨਕੇ ਜਾਂ ਦਾਦਕੇ ਕੋਈ ਪਰਿਵਾਰ ਦੇ ਉੱਥੇ ਸੀ, ਉਹ ਛੁੱਟੀਆਂ ਕੱਟਣ ਗਿਆ ਹੋਇਆ ਸੀ ਕਰਨਾਲ। ਔਰ ਉਹ ਵੀ ਜਦੋਂ ਪੰਜਾਬੀ ਸੂਬਾ ਜ਼ਿੰਦਾਬਾਦ ਤੇ ਪਾਬੰਦੀ, ਉਦੋਂ ਇਹ ਹਰਿਆਣਾ ਸਾਰਾ ਪੰਜਾਬ ਦਾ ਹਿੱਸਾ ਹੀ ਸੀ, ਤੇ ਉਹ ਵੀ ਆਪਣੇ 4-5 ਦੋਸਤਾਂ ਦੀ ਟੋਲੀ ਨਾਲ ਗਲੀਆਂ ਦੇ ਵਿੱਚ ਜਿਹੜਾ ਉਹ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਨਾਅਰਾ ਲਾ ਰਿਹਾ ਸੀ। ਪੁਲਿਸ ਨੇ ਰੋਕਿਆ, ਵਰਜਿਆ, ਧਮਕਾਇਆ, ਲੇਕਿਨ ਬਾਅਦ ਦੇ ਵਿੱਚ ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਕੁਟਾਈ ਕਰਕੇ ਉਸ ਨੂੰ ਖੂਹ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਇਹ ਉਹ ਦੌਰ ਹੈ, ਕਿਉਂਕਿ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਜਾਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਜਾਂ ਇੰਡੀਅਨ ਜਿਹੜੀ ਉਹਨਾਂ ਦੀ ਸਪਾਈਂਗ ਏਜੰਸੀ ਰਾਅ, ਅਜੀਤ ਡੋਵਲ, ਦਿਨਕਰ ਗੁਪਤਾ, ਉਹਨਾਂ ਦੀ ਕਿਲਿੰਗ ਸਪਰੀ ਦੀ ਗੱਲ ਕਰਦੇ ਹਾਂ ਕਿ ਜੀ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ 'ਚ ਸ਼ਹੀਦ ਕੀਤਾ, ਭਾਈ ਅਵਤਾਰ ਸਿੰਘ ਖੰਡਾ ਨੂੰ UK 'ਚ ਕੀਤਾ, ਭਾਈ ਹਰਦੀਪ ਸਿੰਘ ਨਿੱਜਰ ਨੂੰ ਸਰੀ 'ਚ ਕੀਤਾ। ਤੇ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਇੰਡੀਅਨ ਸਟੇਟ ਦੀ ਪਾਲਿਸੀ ਹੈ ਉਹ 47 ਤੋਂ ਇੱਕਦਮ ਬਾਅਦ, ਜਿੱਥੇ ਉਹਨਾਂ ਨੇ ਸਾਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ, ਨਾਲ ਹੀ ਉਹਨਾਂ ਨੇ ਜੋ ਕੁਝ ਜ਼ਰਾਇਮ ਪੇਸ਼ਾ ਦੇ ਨਾਲ ਫਿਰ ਡੀਲ ਕਰਨ ਲਈ ਕੀਤਾ ਜਾਂਦਾ, ਉਸ ਕਿਸਮ ਦੀਆਂ ਨੀਤੀਆਂ ਉਹਨਾਂ ਨੇ ਅਡਾਪਟ ਕੀਤੀਆਂ। ਉਦੋਂ ਤਾਂ ਕੋਈ ਸੰਤ ਭਿੰਡਰਾਂ ਵਾਲੇ 1950 'ਚ ਨਹੀਂ ਸੀ, ਤੇ ਨਾ ਹੀ ਪੰਜਾਬੀ ਸੂਬੇ ਦੀ ਮੰਗ ਕੋਈ ਮੁਲਕ ਤੋਂ ਅੱਡ ਹੋਣ ਦੀ ਮੰਗ ਸੀ, ਕੋਈ ਸੈਪਰੇਟਿਜ਼ਮ ਨਹੀਂ ਸੀ, ਕੋਈ ਸੈਸੈਸ਼ਨਿਜ਼ਮ ਨਹੀਂ ਸੀ। ਲੇਕਿਨ ਉਦੋਂ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਲਫ਼ਜ਼ ਕਹਿਣ ਦਾ ਮਤਲਬ ਸੀ ਕਿ ਤੁਹਾਨੂੰ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਡੱਕਣਾ। ਔਰ ਜਿਸ ਲੈਵਲ ਦੇ ਉੱਤੇ ਉਦੋਂ ਜਥੇਦਾਰ ਮੋਹਨ ਸਿੰਘ ਤੋੜ, ਉਹਨਾਂ ਦੇ ਪਿੰਡ 'ਚ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ, ਲਿਜਾ ਕੇ ਜੇਲ੍ਹ 'ਚ ਬਰਫ਼ ਦੀ ਸਿਲ ਦੇ ਉੱਤੇ ਸਰਦੀਆਂ ਦੇ ਮਹੀਨਿਆਂ 'ਚ ਲੰਮਾ ਪਾ ਦਿੱਤਾ, ਘਰ ਨੂੰ ਜਿਹੜਾ ਉਜਾੜ ਦਿੱਤਾ, ਈਵਨ ਡੰਗਰ ਭੁੱਖੇ ਮਾਰਤੇ ਕਿ ਉਹਨਾਂ ਨੂੰ ਪੱਠੇ ਤੱਕ ਨਹੀਂ ਕਿਸੇ ਨੂੰ ਪਾਉਣ ਦਿੱਤੇ ਗਏ। ਸੋ ਇਹ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਪੜ੍ਹਨ ਦਾ ਸ਼ੌਕ ਹੈ ਉਹ ਇਹ ਸਾਰੇ ਦੇ ਨਾਲ ਰਿਲੇਟ ਕਰ ਸਕਦੇ ਨੇ। ਪਰ ਇਹ ਜਦੋਂ ਐਜੀਟੇਸ਼ਨ ਉਸ ਮੁਕਾਮ ਤੱਕ ਪਹੁੰਚੀ ਔਰ 1965 ਦੀ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ, ਔਰ ਜ਼ਾਹਰ ਹੈ ਕਿ ਉਹ ਜੰਗ ਪੰਜਾਬ ਦੇ ਬਾਰਡਰਾਂ 'ਤੇ ਹੀ ਲੜੀ ਗਈ, ਦੋਨੋਂ ਪਾਸਿਓਂ ਪੰਜਾਬ ਦੀ ਤਬਾਹੀ ਹੁੰਦੀ ਹੈ ਜਦੋਂ ਵੀ ਜੰਗ ਹੁੰਦੀ ਹੈ। ਪਰ ਇਸ ਗੱਲ ਨੇ ਘੱਟੋ ਘੱਟ ਉਸ ਵੇਲੇ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸੀ, ਉਹਨੇ ਇਹ ਰਿਅਲਾਈਜ਼ ਕਰ ਲਿਆ ਕਿ ਭਾਈ ਸਿੱਖਾਂ ਤੋਂ ਬਿਨਾਂ ਸਾਡਾ ਕੁਛ ਨਹੀਂ ਬਣਨਾ, ਔਰ ਜੇ ਅਸੀਂ ਸਿੱਖਾਂ ਨੂੰ ਇਵੇਂ ਹੀ ਨਾਰਾਜ਼ ਰੱਖਿਆ ਤੇ ਫਿਰ ਭਾਰਤ ਨੂੰ ਕੋਈ ਬਚਾ ਨਹੀਂ ਸਕਦਾ ਟੁੱਟਣ ਤੋਂ। ਔਰ ਇਹ ਜਿਹੜੀ ਕਮੇਟੀ ਉਸ ਵੇਲੇ ਦੇ ਲੋਕ ਸਭਾ ਦੇ ਸਪੀਕਰ ਹੁਕਮ ਸਿੰਘ ਦੀ ਅਗਵਾਈ ਦੇ ਵਿੱਚ ਉਹਨੇ ਬਣਾਈ ਕਿ ਜਿਹੜੀ ਇਸ ਗੱਲ ਦੀ ਪੜਤਾਲ ਕਰੇਗੀ, ਕਿਉਂਕਿ ਉਦੋਂ ਤੱਕ ਨਹਿਰੂ ਮਰ ਚੁੱਕਾ ਸੀ। ਨਹਿਰੂ ਦਾ ਤਾਂ ਅਖੀਰ ਤੱਕ ਇਹ ਸੀ ਕਿ ਪੰਜਾਬੀ ਸੂਬਾ ਮੇਰੀ ਲਾਸ਼ ਤੇ ਬਣੇਗਾ। ਉਸ ਕਮੇਟੀ ਨੇ ਜਦੋਂ ਤੱਕ ਰਿਕਮੈਂਡੇਸ਼ਨ ਦਿੱਤੀ, ਲਾਲ ਬਹਾਦਰ ਸ਼ਾਸਤਰੀ ਵੀ 18 ਮਹੀਨੇ ਬਾਅਦ ਉਹਦਾ ਵੀ ਬੜੇ ਸ਼ੱਕੀ ਹਾਲਾਤਾਂ ਦੇ ਵਿੱਚ ਤਾਸ਼ਕੰਦ, ਉਸ ਵੇਲੇ ਸੋਵੀਅਤ ਯੂਨੀਅਨ, ਜਿੱਥੇ ਕਿ ਅਯੂਬ ਖਾਨ ਔਰ ਲਾਲ ਬਹਾਦਰ ਸ਼ਾਸਤਰੀ ਦੇ ਵਿਚਕਾਰ ਸਮਝੌਤੇ ਲਈ ਉਹਨਾਂ ਦੇ ਸੋਵੀਅਤ ਯੂਨੀਅਨ ਦੇ ਪ੍ਰੈਜ਼ੀਡੈਂਟ ਕੋਸਿਗਿਨ ਨੇ ਜਿਹੜੀ ਸ਼ਾਂਤੀ ਵਾਰਤਾ ਸੱਦੀ ਹੋਈ ਸੀ, ਉਹ ਤਾਂ ਹੋ ਗਿਆ ਸਮਝੌਤਾ, ਲੇਕਿਨ ਉਸੇ ਰਾਤ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋ ਜਾਂਦੀ ਹੈ। ਲੇਕਿਨ ਕਿਉਂਕਿ ਹੁਕਮ ਸਿੰਘ ਕਮੇਟੀ ਬਣ ਚੁੱਕੀ ਸੀ, ਔਰ ਜਦੋਂ ਜੇ ਤੁਸੀਂ ਇੰਦਰਾ ਗਾਂਧੀ ਦੀ ਆਟੋਬਾਇਓਗ੍ਰਾਫੀ ਪੜ੍ਹੋ ਤੇ ਉਹ ਉਹਦੇ 'ਚ ਮੰਨਦੀ ਹੈ ਕਿ ਵੀ ਜਿੱਦਣ ਉਹਨੇ ਹੁਕਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ, ਉਹ ਪਾਰਲੀਮੈਂਟਰੀ ਕਮੇਟੀ ਸੀ ਅੱਡ-ਅੱਡ ਧਿਰਾਂ ਦੀ, ਉਹਦੇ 'ਚ ਕਾਂਗਰਸ ਦੇ ਵੀ ਦੂਜੇ ਵੀ ਸੀ, ਕਿ ਵੀ ਮੈਨੂੰ ਇਹ ਲੱਗਾ ਕਿ ਵੀ ਇਹ ਨਹੀਂ ਬਣਨਾ ਚਾਹੀਦਾ ਪੰਜਾਬੀ ਸੂਬਾ। ਮੈਂ ਜਦੋਂ ਤੱਕ ਪਹੁੰਚ ਕੀਤੀ ਉਦੋਂ ਤੱਕ ਹੁਕਮ ਸਿੰਘ ਪ੍ਰੈਸ ਕਾਨਫਰੰਸ ਕਰਕੇ ਉਸ ਕਮੇਟੀ ਦੀ ਰਿਪੋਰਟ ਜਾਰੀ ਕਰ ਚੁੱਕੇ ਸੀ, ਜਿਸ 'ਚ ਉਹਨਾਂ ਨੇ ਪਾਰਲੀਮੈਂਟਰੀ ਕਮੇਟੀ ਨੇ ਰਿਕਮੈਂਡ ਕੀਤਾ ਸੀ ਕਿ ਭਾਈ ਜ਼ਬਾਨ ਦੇ ਆਧਾਰ ਦੇ ਉੱਤੇ ਪੰਜਾਬੀ ਸੂਬਾ ਕਾਰਵ ਆਊਟ ਕੀਤਾ ਜਾਏ। ਸੋ ਇਹ ਇੱਕ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ ਕਿ ਵੀ ਇਹ ਜਦੋਂ ਅੱਜ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਹੁੰਦੀ ਹੈ ਜਾਂ ਦੂਜੇ, ਹੁਣ ਇਹ ਕਿਉਂਕਿ ਸਿਧਾਂਤਕ ਤੌਰ ਤੇ ਮੰਨ ਲਿਆ ਗਿਆ ਕਿ ਭਾਈ ਪੰਜਾਬੀ ਸੂਬਾ ਬਣੇਗਾ, ਫਿਰ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਜਿਹਨੇ ਬਾਉਂਡਰੀਜ਼ ਡਿਸਾਈਡ ਕਰਨੀਆਂ ਸੀ ਕਿ ਪੰਜਾਬ ਦੀਆਂ ਬਾਉਂਡਰੀਜ਼। ਉਸ ਕਮਿਸ਼ਨ ਦਾ ਨਾਂ ਸ਼ਾਹ ਕਮਿਸ਼ਨ ਰੱਖਿਆ ਗਿਆ। ਉਸ ਦੇ ਵਿੱਚ 2 ਹਿੰਦੂ ਤੇ 1 ਮੁਸਲਮਾਨ, 3 ਮੈਂਬਰੀ ਇਹ ਕਮਿਸ਼ਨ ਸੀ। ਔਰ ਉਸ ਕਮਿਸ਼ਨ ਨੇ, ਹੁਣ ਦੇਖਣ ਵਾਲੀ ਗੱਲ ਤਾਂ ਇਹ ਸੀ ਕਿ ਈਵਨ ਇਸ ਕਮੇਟੀ ਦੀ ਜਿਹੜੀ ਰਿਪੋਰਟ ਸੀ ਕਿ ਪੰਜਾਬੀ ਸੂਬਾ ਸ਼ੁੱਡ ਬੀ ਕਾਰਵਡ ਆਊਟ ਆਫ ਐਗਜ਼ਿਸਟਿੰਗ ਪੰਜਾਬ, ਪਰ ਉਹਨਾਂ ਨੇ ਪੰਜਾਬੀ ਸੂਬਾ ਕਾਰਵ ਆਊਟ ਨਹੀਂ ਕੀਤਾ, ਉਹਨਾਂ ਨੇ ਹਰਿਆਣਾ ਤੇ ਹਿਮਾਚਲ ਕਾਰਵ ਆਊਟ ਕੀਤਾ। ਔਰ ਜਿਵੇਂ ਸ਼ਾਹ ਕਮਿਸ਼ਨ ਨੇ ਬਿਨਾਂ ਇਸ ਹਕੀਕਤ ਨੂੰ ਜਾਣਿਆ
ਕਿ ਜਿਹੜੀ 1961 ਦੀ ਮਰਦਮਸ਼ੁਮਾਰੀ ਹੋਈ ਸੀ ਸੈਂਸਸ 1951 ਦੀ ਵੀ 10 ਸਾਲ ਬਾਅਦ ਹੁੰਦੀ ਹੈ 1961 ਦੇ ਵੀ, ਉਹ ਫਿਰਕੂਲੀਆਂ ਦੇ ਉੱਤੇ ਹੋਈ ਸੀ। ਪੰਜਾਬ ਦੀ ਜਲੰਧਰ ਬੇਸ ਜਿਹੜੀ ਇਹ ਹਿੰਦੂ ਪ੍ਰੈਸ ਸੀ ਆਰੀਆ ਸਮਾਜੀਆਂ ਦੀ, ਉਹ ਪੰਜਾਬ ਕੇਸਰੀ, ਹਿੰਦ ਸਮਾਚਾਰ, ਮਿਲਾਪ, ਪ੍ਰਤਾਪ, ਇਹ ਸਾਰੇ ਜਿੰਨੇ ਕੱਟੜ ਆਰੀਆ ਸਮਾਜੀ, ਵਰਿੰਦਰ, ਯਸ਼, ਲਾਲਾ ਜਗਤ ਨਾਰਾਇਣ ਜਿਹੜਾ ਬਾਅਦ 'ਚ ਸੋਧਿਆ ਗਿਆ, ਇਹਨਾਂ ਸਾਰਿਆਂ ਨੇ ਇੱਕ ਕੈਂਪੇਨ ਪੂਰੀ ਚਲਾਈ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਟਾਰਗੇਟ ਕਰਦੇ ਆ ਕਿ ਸਾਡੀ ਜ਼ਬਾਨ ਪੰਜਾਬੀ ਨਹੀਂ ਹੈ, ਇਸ ਲਈ ਜਿਹੜੇ ਹਿੰਦੂ ਨੇ ਉਹ ਆਪਣੀ ਜ਼ਬਾਨ ਜਿਹੜੀ ਹੈ ਮਾਦਰੀ ਜ਼ਬਾਨ, ਮਦਰ ਟੰਗ, ਮਾਂ ਬੋਲੀ, ਉਹ ਹਿੰਦੀ ਲਿਖਵਾਉਣ। ਹੁਣ ਇਹਦਾ ਨਤੀਜਾ ਸੀ ਕਿ 1961 ਦੀ ਸੈਂਸਸ ਦੇ ਵੇਲੇ ਜਿਹੜੇ ਸਿਰਫ ਸਿੱਖਾਂ ਨੇ, ਸਿੱਖਾਂ ਲਈ ਤਾਂ ਉਸ ਧਰਤੀ ਦੇ ਪੁੱਤਰ ਧੀਆਂ ਨੇ, ਉਹਨਾਂ ਨੇ ਤਾਂ ਲਿਖਾਣੀ ਸੀ ਪੰਜਾਬੀ, ਲੇਕਿਨ ਜਿਹੜੇ ਹਿੰਦੂ ਸੀ ਪੰਜਾਬ ਦੇ, ਜਿਨ੍ਹਾਂ ਦੇ ਘਰਾਂ 'ਚ ਸਦੀਆਂ ਤੋਂ ਪੰਜਾਬੀ ਬੋਲੀ ਜਾਂਦੀ ਸੀ, ਵਛਿੰਦੇ ਸੀ ਪੰਜਾਬ ਦੀ ਧਰਤੀ ਦੇ, ਉਹਨਾਂ ਨੇ ਪੰਜਾਬੀ ਬੋਲ ਕੇ ਉਹ ਹਿੰਦੀ ਆਪਣੇ ਆਪ ਦੀ ਜ਼ੁਬਾਨ ਲਿਖਵਾਉਂਦੇ ਸੀ। ਨਤੀਜਾ ਇਹ ਹੋਇਆ ਵੀ ਜਦੋਂ ਸ਼ਾਹ ਕਮਿਸ਼ਨ ਨੇ ਪੰਜਾਬੀ ਸੂਬੇ ਦਾ ਜਿਹੜਾ ਵਜੂਦ ਜਿਹੜਾ ਉਹ ਲਿਆਉਣ ਦਾ ਕੀਤਾ, ਉਹਨਾਂ ਨੇ ਆਧਾਰ ਬਣਾ ਲਿਆ 1961 ਦੀ ਮਰਦਮਸ਼ੁਮਾਰੀ ਨੂੰ। ਉਹ ਰਿਪੋਰਟ ਉਹਨਾਂ ਨੇ ਕੱਢ ਲਈ ਤੇ ਜਿੱਥੇ ਜਿੱਥੇ ਪੰਜਾਬੀ ਸਪੀਕਿੰਗ ਕਿਹਾ ਸੀ, ਉਹ ਜਿਹੜਾ ਅੱਜ ਅਸੀਂ ਪੰਜਾਬ ਦੇਖਦੇ ਹਾਂ 50,300 ਸਕੁਅਰ ਕਿਲੋਮੀਟਰ, ਜਿਹਦੇ 'ਚ ਸਿੱਖਾਂ ਦੀ 65-70% ਮੈਜੋਰਿਟੀ ਸੀ, ਹੁਣ ਉਹਨੂੰ ਵੀ ਘਟਾ ਰਹੇ ਨੇ। ਇਹ ਇਸੇ ਲਈ ਇਹ ਸਾਰਾ ਹਰਿਆਣਾ ਜਾਂ ਹਿਮਾਚਲ ਬਾਹਰ ਕੱਢੇ ਗਏ, ਕਿਉਂਕਿ ਹੁਣ ਅੱਜ ਵੀ ਤੁਸੀਂ ਅੰਬਾਲੇ ਜਾਓ, ਕਰਨਾਲ ਜਾਓ, ਕੁਰੂਕਸ਼ੇਤਰ ਜਾਓ, ਦਿੱਲੀ ਤੱਕ ਸਾਰੇ ਹਿੰਦੂਆਂ ਦੇ ਘਰਾਂ 'ਚ ਪੰਜਾਬੀ ਬੋਲਦੇ ਨੇ। ਲੇਕਿਨ ਉਹਨਾਂ ਨੇ ਸ਼ਾਹ ਕਮਿਸ਼ਨ ਨੇ ਜਿਹੜੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਸੀ, ਹਿਮਾਚਲ ਦਾ ਵੱਡਾ ਹੁਣ ਕਾਂਗੜਾ ਜ਼ਿਲ੍ਹਾ, ਜਿਹਦੇ 'ਚ ਕੁੱਲੂ, ਲਾਹੌਲ, ਸਪੀਤੀ, ਇਹ ਸਿੱਖ ਰਾਜ ਦਾ ਹਿੱਸਾ ਵੀ ਸੀ। ਔਰ ਜਿਹੜੀ ਪਹਾੜੀ ਜ਼ਬਾਨ ਹੈ, ਅੱਜ ਵੀ ਤੁਸੀਂ ਕਾਂਗੜੀ ਜ਼ਬਾਨ ਜਿਹਨੂੰ ਕਹਿੰਦੇ ਨੇ, ਉਹਨੂੰ ਦੇਖੋਗੇ ਤੇ ਉਹ ਪੰਜਾਬੀ ਜ਼ਬਾਨ ਦੀ ਇਵੇਂ ਹੀ ਉਪਬੋਲੀ ਹੈ, ਡਾਇਲੈਕਟ ਹੈ, ਜਿਵੇਂ ਮਾਝੇ ਦੀ ਬੋਲੀ ਮਝੈਲੀ ਹੈ, ਉਸ ਦਾ ਇੱਕ ਆਪਣੀ ਖਣਕ ਹੈ ਉਹਦੀ। ਇਸੇ ਤਰ੍ਹਾਂ ਦੁਆਬੇ ਦੀ ਬੋਲੀ ਜਿਹੜੀ ਹੈ ਉਹਦਾ ਇੱਕ ਆਪਣਾ ਡਾਇਲੈਕਟ ਹੈ। ਮਾਲਵੇ ਦੀ ਮਲਵਈ ਜਿਹੜੀ ਹੈ ਉਸ ਦਾ ਇੱਕ ਆਪਣਾ ਅੰਦਾਜ਼ ਹੈ। ਪੁਆਧ ਜਿਹੜਾ ਰੋਪੜ ਔਰ ਇਹ ਸਾਰੀ ਬੈਲਟ ਅੰਬਾਲੇ ਤੱਕ ਜਾਂਦੀ ਹੈ, ਇਹ ਡਾਇਲੈਕਟ ਇਸ ਇਵੇਂ ਹੀ ਜਿਹੜੀ ਕਾਂਗੜੇ ਦੀ ਪਹਾੜੀ ਹੈ ਉਹ ਪੰਜਾਬੀ ਦਾ ਡਾਇਲੈਕਟ ਹੀ ਹੈ। ਜਿਵੇਂ ਜੇ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਡੋਗਰੀ ਦਾ ਜ਼ਿਕਰ ਕਰੋ, ਪੁੰਛੀ ਦਾ ਕਰੋ, ਜਾਂ ਪਾਕਿਸਤਾਨ 'ਚ ਲਹਿੰਦੇ ਪੰਜਾਬ ਦੀ ਸਰਾਇਕੀ, ਮੁਲਤਾਨੀ, ਪੋਠੋਹਾਰੀ, ਜਾਂਗਲੀ, ਇਹ ਜਿਹੜੇ ਸਾਰੀ ਬੈਲਟ ਹੈ, ਇਹ ਜ਼ਬਾਨ ਪੰਜਾਬੀ ਹੈ, ਇਸ ਲਈ ਉਹ ਪੰਜਾਬ ਦੇ ਬੋਲਣ ਵਾਲਿਆਂ ਦੀ ਜ਼ਬਾਨ ਹੈ। ਲੇਕਿਨ ਉਹਨਾਂ ਨੇ ਹਿਮਾਚਲ ਦੀ ਤਾਂ ਕੋਈ ਪਹਾੜੀ ਦੀ ਕੋਈ ਸਕ੍ਰਿਪਟ ਵੀ ਨਹੀਂ ਹੈ, ਨਾ ਹੀ ਅੱਜ ਵੀ ਨਹੀਂ ਪਹਾੜੀ ਉਹਨਾਂ ਦੀ ਕੋਈ ਸਟੇਟ ਲੈਂਗੁਏਜ ਬਣੀ। ਸੋ ਉਹਨਾਂ ਨੇ ਇਹ ਬੇਈਮਾਨੀ ਕਰਦਿਆਂ ਉਹ ਪਹਾੜ ਕੱਢਤੇ ਕਿ ਜੀ ਇਹ ਤਾਂ ਪੰਜਾਬੀ ਨਹੀਂ ਬੋਲਦੇ। ਉਹ ਸਾਰਾ ਈਵਨ ਆ ਡਲਹੌਜ਼ੀ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਦਾ ਹਿੱਸਾ ਸੀ, ਅੱਜ ਵੀ ਤੁਸੀਂ ਪਠਾਨਕੋਟ ਤੋਂ ਡਲਹੌਜ਼ੀ ਜਾਓ ਤੇ ਦਨੇਰੇ ਨਾਂ ਦੇ ਮੁਕਾਮ ਦੇ ਉੱਤੇ, ਜੇ ਦਨੇਰਾ ਪੰਜਾਬ 'ਚ ਹੈ, ਡਲਹੌਜ਼ੀ ਵੀ ਕੱਢਤਾ, ਧਰਮਸ਼ਾਲਾ ਵੀ, ਕੁੱਲੂ ਵੀ, ਦੂਜਾ ਉਹ ਹਿਮਾਚਲ ਨੂੰ। ਤੇ ਇਧਰ ਤੁਸੀਂ ਦੇਖੋ ਸ਼ੰਭੂ ਦੇ ਆਲੇ ਦੁਆਲੇ ਸਾਰੇ ਹੀ ਅੰਬਾਲੇ ਤੱਕ ਸਭ ਪੰਜਾਬੀ ਹੈ, ਲੇਕਿਨ ਸ਼ੰਭੂ ਨੂੰ ਇਧਰ ਬਾਰਡਰ ਬਣਾ ਦਿੱਤਾ। ਫਿਰ ਕੱਲਾ ਇਹੀ ਨਹੀਂ ਕੀਤਾ ਉਹਨੇ, ਸ਼ਾਹ ਕਮਿਸ਼ਨ ਨੇ ਵੀ ਪੰਜਾਬੀ ਬੋਲਦੇ ਇਲਾਕੇ ਕੱਢ ਦਿੱਤੇ। ਲਾਹੌਰ ਪੰਜਾਬ ਦੀ ਰਾਜਧਾਨੀ ਨਹੀਂ, ਕਿਸੇ ਜ਼ਮਾਨੇ 'ਚ ਮੁਗਲਿਆ ਸਲਤਨਤ ਦੇ ਵੇਲੇ ਭਾਰਤ ਦੇ ਵੀ ਕੈਪੀਟਲ ਰਹੀ, ਜਹਾਂਗੀਰ ਤਾਂ ਰਿਹਾ ਹੀ ਲਾਹੌਰ 'ਚ ਹੈ, ਉਹ 47 'ਚ ਪਾਕਿਸਤਾਨ ਚਲਾ ਗਿਆ। ਸੋ ਇਹ ਜਿੱਥੇ ਚੰਡੀਗੜ੍ਹ ਬਣਿਆ ਹੈ, ਇਹ ਅੰਬਾਲਾ ਜ਼ਿਲ੍ਹਾ, ਕਿਉਂਕਿ ਰੋਪੜ ਤਾਂ ਤਹਿਸੀਲ ਸੀ, ਪੰਜਾਬੀ ਰੀਜਨ ਦੇ ਪਿੰਡ ਜਿਹੜੇ ਨੇ ਉਹਨਾਂ ਨੂੰ ਉਜਾੜ ਕੇ ਬਣਾਇਆ ਗਿਆ। ਲੇਕਿਨ ਔਰ ਚੰਡੀਗੜ੍ਹ 50ਵੇਂ 'ਚ ਬਣਨਾ ਸ਼ੁਰੂ ਹੋਇਆ, 66 'ਚ ਪੂਰਾ ਇੱਕ ਵੈਲ ਪਲੈਨਡ ਜਿਹੜਾ ਲੀ ਕਾਰਬਿਜ਼ੀਅਰ ਫ੍ਰੈਂਚ ਆਰਕੀਟੈਕਟ ਸੀ, ਜਿਹਨੇ ਨਕਸ਼ਾ ਡਰਾ ਕੀਤਾ ਪੂਰਾ ਸੈਕਟਰਸ, ਉਹਦੀ ਪਲੈਨਿੰਗ ਉਹਨਾਂ ਨੇ ਕਿਹਾ ਜੀ, ਔਰ ਕਿ ਵੀ ਜੀ ਇਹ ਤਾਂ ਹਿੰਦੀ ਸਪੀਕਿੰਗ ਹੈ। ਔਰ ਚੰਡੀਗੜ੍ਹ ਵੀ ਸ਼ਾਹ ਕਮਿਸ਼ਨ ਨੇ ਹਰਿਆਣੇ ਨੂੰ ਦੇ ਦਿੱਤਾ। ਹੁਣ ਇਹ ਇੰਨਾ ਵੱਡਾ ਫਿਰ ਇਕੱਲਾ ਇੱਥੇ ਨਹੀਂ ਰੁਕਿਆ, ਜਿਹੜੀ ਸਭ ਤੋਂ ਵਰਸਟ ਮਾਰ ਉਹਨਾਂ ਨੇ, ਜਦੋਂ ਅਸੀਂ ਈਵਨ ਭਾਰਤੀ ਕਾਨਸਟੀਟਿਊਸ਼ਨ ਦੇਖਦੇ ਹਾਂ, ਉਹਦੇ ਥੱਲੇ ਵੀ ਜਿਹੜਾ ਪਾਣੀਆਂ ਦੇ ਉੱਤੇ, ਦਰਿਆਈ ਪਾਣੀਆਂ ਤੇ ਰਾਈਪੇਰੀਅਨ ਰਾਈਟ, ਜੋ ਇੰਟਰਨੈਸ਼ਨਲ ਰਾਈਪੇਰੀਅਨ ਕਾਨੂੰਨ ਹੈ, ਪਰ ਉਹਨਾਂ ਨੇ ਉਸੇ ਹੀ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਬਿੱਲ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ, ਉਸ ਦੇ ਵਿੱਚ 3 ਧਾਰਾਵਾਂ ਆਰਟੀਕਲ 78, 79, 80 ਐਸੀਆਂ ਰੱਖੀਆਂ ਗਈਆਂ, ਜਿਹਦੇ ਥੱਲੇ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਪਾਣੀਆਂ ਦਾ ਕੰਟਰੋਲ ਸੈਂਟਰ ਨੇ ਆਪਣੇ ਕੋਲ ਰੱਖ ਲਿਆ, ਜਿਹਦੀ ਲੜਾਈ ਅੱਜ ਤੱਕ ਅਸੀਂ ਦੇਖਦੇ ਹੁਣ SYL ਕਨਾਲ ਫੇਰ ਬਣਾਉਣ ਦਾ ਸੁਪਰੀਮ ਕੋਰਟ ਦਾ ਆਰਡਰ ਹੈ। ਹੁਣ ਇਹ ਲੂਲਾ ਲੰਗੜਾ ਪੰਜਾਬ ਜਿਹੜਾ ਦਿੱਤਾ ਗਿਆ, ਔਰ ਮੈਂ ਅੱਗੇ ਵੀ ਇਸ ਨੂੰ ਆਪਣੇ ਪ੍ਰੋਗਰਾਮ 'ਚ ਕਿਹਾ
ਕਿ ਉਸ ਵੇਲੇ ਇਹੀ ਜਲੰਧਰ ਦੀ ਹਿੰਦੂ ਮਹਾਸ਼ਾ ਪ੍ਰੈਸ ਜਿਹਨੇ ਪੂਰਾ ਕੈਂਪੇਨ ਚਲਾਇਆ ਸੀ ਕਿ ਜੀ ਪੰਜਾਬੀ ਨੂੰ ਆਪਣੀ ਜ਼ਬਾਨ ਨਾ ਲਿਖਾਓ, ਇਹ ਦਿੱਲੀ ਗਏ। ਗੁਲਜ਼ਾਰੀ ਲਾਲ ਨੰਦਾ, ਕਿਉਂਕਿ ਸ਼ਾਸਤਰੀ ਮਰ ਗਿਆ ਜੀ, ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣੀ, ਜਿਹੜੀ ਦਿਲੋਂ ਹੀ ਗੰਗੂ ਬਾਹਮਣ ਦੀ ਔਲਾਦ, ਸਿੱਖਾਂ ਦੇ ਲਈ ਨਫ਼ਰਤ ਰੱਖਣ ਵਾਲਾ ਟੱਬਰ ਸੀ। ਔਰ ਗੁਲਜ਼ਾਰੀ ਲਾਲ ਨੰਦਾ ਇੱਕ ਹੋਰ ਖਤਰਨਾਕ ਹਿੰਦੂ ਆਰੀਆ ਸਮਾਜੀ ਜਿਹੜਾ ਬਿਲਕੁਲ ਸਿੱਖਾਂ ਨੂੰ ਨਫ਼ਰਤ ਕਰਦਾ ਸੀ ਢਿੱਡੋਂ। ਇਹ ਸਾਰਾ ਜਲੰਧਰ ਦੇ ਲਾਲੇ ਜਿਹੜੇ ਪ੍ਰੈਸ ਵਾਲੇ ਸੀ ਗਏ, ਔਰ ਉਹ ਉਸ ਵੇਲੇ ਦਾ ਡਾਇਲੌਗ ਉਹਨੇ ਸਾਧੂ ਸਿੰਘ ਹਮਦਰਦ ਨੇ ਅਜੀਤ ਅਖਬਾਰ ਦੇ ਵਿੱਚ ਤਾਂ ਅਸੀਂ ਉਹਨੇ ਕਿਹਾ ਜੀ ਕਿ आपने हमें सिख भेड़ियों के सामने फेंक दिया कि इन फ्रंट ऑफ द सिख वुल्व्स। तो उन्होंने कहा भी लाला जी फिक्र मत कीजिए, हम इन्हें ऐसा लूला लंगड़ा पंजाबी सूबा देंगे कि ये छोड़ के भागेंगे कि और बिल्कुल तुसी देखो राजधानी खो लो, इको एक दौलत पानी खो लो, पंजाबी बोलते इलाके खो के पंजाब नालों वड्डा हिमाचल बना दिओ, रिसोर्स सारे हरियाणे नूं दे दिओ, तो ये इस तो वध के लूला लंगड़ा की हो सकता। लेकिन वो लूला लंगड़ा जिहड़ा पंजाबी सूबा साडे गल पाया गया, ये 1966 की गल है। 1 नवंबर 1966 नूं ये जिहड़ा पंजाबी सूबा होण दे विच आंदा है। और अज जदों असीं आलमोस्ट किन्ने सालां बाद गल कर रहे हैं, 60 सालां बाद ही अप्रोक्सीमेटली, बिल्कुल। तो उही गल और जदों अज असीं दर्शन सिंह फेरूमान की शहीदी नूं याद कर रहे हैं, ਪਹਿਲਾਂ ਤਾਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਤੋਂ ਪਾਬੰਦੀ ਤੁੜਵਾ ਕੇ ਪੰਜਾਬੀ ਸੂਬਾ ਹਾਸਿਲ ਕਰਨ ਤੱਕ ਦੀ ਸਟਰਗਲ ਸੀ ਜੀ। ਫਿਰ 1 ਨਵੰਬਰ 1966 ਤੋਂ ਬਾਅਦ ਇਹ ਸਟਰਗਲ ਸ਼ੁਰੂ ਹੋਈ ਅਕਾਲੀ ਦਲ ਦੀ। ਉਦੋਂ ਤੱਕ ਮਾਸਟਰ ਤਾਰਾ ਸਿੰਘ ਇੱਕ ਪਾਸੇ ਕਰਤੇ ਗਏ ਸੀ, ਉਹਨਾਂ ਦੀ ਮੌਤ 67 ਚ ਹੋ ਗਈ। ਸੰਤ ਫਤਿਹ ਸਿੰਘ ਨੂੰ ਉਭਾਰ ਕੇ ਲੀਡਰ ਬਣਾਇਆ ਗਿਆ ਸੀ। ਫਿਰ ਇਹ ਮੋਰਚੇ ਸ਼ੁਰੂ ਹੋ ਗਏ ਕਿ ਜੀ ਪੰਜਾਬੀ ਸੂਬਾ ਮੁਕੰਮਲ ਕਰੋ, ਚੰਡੀਗੜ੍ਹ ਸਾਡੀ ਰਾਜਧਾਨੀ ਸਾਨੂੰ ਦਿਓ, ਪਾਣੀਆਂ ਤੇ ਸਾਡਾ ਹੱਕ, ਪੰਜਾਬੀ ਬੋਲਦੇ ਇਲਾਕੇ। ਹੁਣ ਉਸ ਸਾਰੇ ਦੇ ਚਲਦਿਆਂ ਇੱਕ ਨਵਾਂ ਪਖੰਡ ਜਿਹੜਾ ਸੰਤ ਫਤਿਹ ਸਿੰਘ ਰਾਹੀਂ ਸ਼ੁਰੂ ਹੋਇਆ ਕਿ ਜੀ ਉਹਨੇ ਐਲਾਨ ਕਰਤਾ ਕਿ ਜੀ ਮੈਂ 10 ਦਿਨ ਵਰਤ ਰੱਖਾਂਗਾ। ਫਿਰ ਉਹਨੇ ਅਕਾਲ ਤਖਤ ਦੇ ਨੇੜੇ ਹਵਨ ਕੁੰਡ ਬਣਾ ਲਏ। ਉਹਨੇ ਕਿਹਾ ਜੀ ਮੈਂ ਜੇ 10 ਦਿਨਾਂ ਤੱਕ ਨਾ ਚੰਡੀਗੜ੍ਹ ਮਿਲਿਆ ਤੇ ਮੈਂ ਜਿਉਂਦੇ ਸੜ ਜਾਵਾਂਗਾ। ਹੁਣ ਉਹ ਹਵਨ ਕੁੰਡਾਂ 'ਚ ਅਰਦਾਸ ਵੀ ਕੀਤੀ, ਕਿਹਨੇ ਸੜਨਾ ਸੀ ਤੇ ਕਿਹਨੇ ਆਉਣਾ ਸੀ। ਹੁਣ ਇਹ ਵੀ ਇੱਕ ਜੋਕ ਬਣ ਗਿਆ ਸਾਡੇ ਸਕੂਲੀ ਡੇਜ਼ ਅਰਲੀ 'ਚ। ਸਾਨੂੰ ਜਿਹੜਾ ਇਹ ਟੀਜ਼ ਕਰਦੇ ਸੀ ਕਿ ਲੋ ਜੀ ਸਿੱਖ ਤਾਂ ਪੜ੍ਹਦੇ ਸੀ ਕਿ ਅਰਦਾਸ, ਅਸੀਂ ਅਰਦਾਸ ਦੇ ਵਿੱਚ ਕਿ ਵੀ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੀਆਂ। ਆਹ ਦੇਖੋ ਪਖੰਡ ਭਾਈ, ਇਹ ਤਾਂ ਮਰਿਆ ਮੁਰਿਆ ਕੋਈ ਨਹੀਂ, ਅਰਦਾਸ ਕੀਤੀ ਸੀ। ਹੁਣ ਇਹ ਉਹ ਪੀਰੀਅਡ ਸੀ ਜਦੋਂ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜਿਹੜੇ ਹਾਲਾਂਕਿ ਇਹ ਨਹੀਂ ਹੈ ਵੀ ਉਹਨਾਂ ਦੇ ਲਈ ਕੋਈ ਉਹ ਨਵੇਂ ਸਪੀਡ 'ਚ ਉਤਰੇ ਸੀ। ਜਦੋਂ ਤੁਸੀਂ ਉਹਨਾਂ ਦੀ ਬਾਇਓਗ੍ਰਾਫੀ ਦੇਖਦੇ ਹੋ, 1 ਅਗਸਤ 1885 ਨੂੰ ਉਹਨਾਂ ਦਾ ਜਨਮ ਹੁੰਦਾ ਹੈ। ਭਰ ਜਵਾਨੀ 'ਚੋਂ ਫੌਜ 'ਚ ਵੀ ਭਰਤੀ ਹੁੰਦੇ ਨੇ, ਫਿਰ ਛੱਡ ਕੇ ਆ ਜਾਂਦੇ ਨੇ। 1920 ਦੇ ਵਿੱਚ ਚਾਬੀਆਂ ਦਾ ਮੋਰਚਾ, ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਜਾ, ਉਹਦੇ 'ਚ ਗ੍ਰਿਫਤਾਰੀ ਦਿੰਦੇ ਨੇ। ਜੈਤੋ ਦੇ ਮੋਰਚੇ ਦੇ ਵਿੱਚ ਜਿਹੜਾ 8-10 ਮਹੀਨੇ ਕੈਦ ਕੱਢਦੇ ਨੇ। ਫਿਰ ਮਲਾਇਆ ਚਲੇ ਜਾਂਦੇ ਨੇ ਕੁਝ ਵਕਤ ਲਈ ਉੱਥੇ। ਪਿਛਲਾ ਕਿਉਂਕਿ ਪੰਜਾਬ 'ਚ ਉਹਨਾਂ ਨੇ ਮੋਰਚੇ ਜੇਲ੍ਹ 'ਚ ਹੁੰਦਾ, ਉਹਨਾਂ ਨੂੰ ਕਸ਼ਹਿਰਾ ਪਾਉਣ ਦੀ ਆਗਿਆ ਨਹੀਂ ਦਿੰਦੇ। ਉਹ 3 ਹਫ਼ਤੇ ਉੱਥੇ ਵੀ ਭੁੱਖ ਹੜਤਾਲ 'ਤੇ ਬਹਿ ਜਾਂਦੇ ਨੇ, ਉਸ ਹੱਕ ਨੂੰ ਲੈਂਦੇ ਨੇ। ਫਿਰ ਪੰਜਾਬ 'ਚ ਆਉਂਦੇ ਨੇ, ਕਾਂਗਰਸ ਜੁਆਇਨ ਕਰਦੇ ਹੈ ਕਿਉਂਕਿ ਉਦੋਂ ਕਾਂਗਰਸ ਤੇ ਅਕਾਲੀ ਦਲ ਇਕੱਠੇ ਜਿਹੇ ਕਰ ਲਏ ਸੀ। ਫਿਰ ਕੁਇਟ ਇੰਡੀਆ ਮੂਵਮੈਂਟ 'ਚ ਹਿੱਸਾ ਲੈਂਦੇ ਨੇ। ਔਰ 47 ਤੋਂ ਬਾਅਦ ਫਿਰ ਉਹ ਕਾਂਗਰਸ ਦੇ ਵਿੱਚ ਰਾਜ ਸਭਾ ਦੇ ਮੈਂਬਰ ਵੀ ਬਣਦੇ ਨੇ। 1959 ਤੱਕ ਪਹੁੰਚਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਵੀ ਨਹੀਂ, ਕਾਂਗਰਸ ਨਾਲ ਕੁਛ ਨਹੀਂ। ਇੱਕ ਪਾਰਟੀ ਸੁਤੰਤਰ ਪਾਰਟੀ ਬਣੀ ਸੀ, ਜਿਹੜਾ ਇੰਡੀਆ ਦਾ ਪਹਿਲਾ ਗਵਰਨਰ ਜਨਰਲ ਸੀ ਰਾਜਗੋਪਾਲਾਚਾਰੀਆ, ਉਹਨੇ ਬਣਾਈ ਸੀ। ਉਹ ਸੁਤੰਤਰ ਪਾਰਟੀ ਦੇ ਪ੍ਰਧਾਨ ਬਣ ਜਾਂਦੇ ਨੇ ਪੰਜਾਬ। ਹੁਣ ਇਹ ਉਹ ਦੌਰ ਹੈ ਜਦੋਂ ਤੱਕ ਇਹ ਵਾਕਿਆ ਸੰਤ ਫਤਿਹ ਸਿੰਘ ਦਾ ਵਰਤ ਰੱਖਣਾ ਛੱਡਣਾ ਹੁੰਦਾ ਹੈ, ਉਦੋਂ ਤੱਕ ਉਹ ਉਮਰ ਦੇ ਕਾਫੀ ਅਗਲੇ ਵਰਿਆਂ ਤੱਕ ਪਹੁੰਚ ਜਾਂਦੇ ਨੇ, ਆਲਮੋਸਟ 80 ਸਾਲ ਦਾ ਪੀਰੀਅਡ। ਔਰ ਉਦੋਂ ਸਿੱਖਾਂ ਦਾ ਬਹੁਤ ਮਜ਼ਾਕ ਬਣਦਾ ਜਦੋਂ ਸੰਤ ਫਤਿਹ ਸਿੰਘ ਨਾ ਸੜਦਾ ਹੈ, ਨਾ ਉਹ ਅਰਦਾਸ ਪੂਰੀ ਹੁੰਦੀ ਹੈ। ਔਰ ਦਰਸ਼ਨ ਸਿੰਘ ਫੇਰੂਮਾਨ, ਹਾਲਾਂ ਉਹਨਾਂ ਦਾ ਸਫ਼ਰ ਕਾਂਗਰਸ ਜਾਂ ਸੁਤੰਤਰ ਪਾਰਟੀ 'ਚ ਰਿਹਾ, ਉਹਨਾਂ ਨੂੰ ਲੱਗਾ ਕਿ ਵੀ ਇਹ ਸਿੱਖੀ ਦੇ ਉੱਤੇ ਲੱਗਾ ਕਲੰਕ ਹੈ ਕਿ ਸਿੱਖ ਜਿਹੜਾ ਅਰਦਾਸ ਕਰਕੇ ਉਹਨੂੰ ਪੂਰਾ ਨਹੀਂ ਕਰਦਾ। ਔਰ ਇਹ ਉਹਨਾਂ ਦੀ ਮੋਟੀਵੇਸ਼ਨ ਸੀ। ਉਹਨਾਂ ਨੇ ਐਲਾਨ ਕੀਤਾ ਕਿ ਭਾਈ 15 ਅਗਸਤ ਤੋਂ ਅਸੀਂ ਜਿਹੜਾ ਉਹ ਮਰਨ ਵਰਤ ਰੱਖਾਂਗੇ ਅਕਾਲ ਤਖਤ ਦੇ ਸਾਹਮਣੇ। ਔਰ ਫਿਰ ਅਸੀਂ ਜਿਹੜਾ ਆਪਣਾ ਜਦੋਂ ਤੱਕ
ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਔਰ ਅਖੀਰਲੀ ਵਸੀਅਤ ਦੀ ਤੁਸੀਂ ਗੱਲ ਕੀਤੀ ਹੈ, ਅਸੀਂ ਗੱਲ ਕਰਾਂਗੇ। ਅੱਛਾ, ਨਹੀਂ ਤਾਂ ਮੈਂ ਆਪਣੇ ਪ੍ਰਾਣ ਦੇ ਦਿਆਂਗੇ। ਜਸਟਿਸ ਗੁਰਨਾਮ ਸਿੰਘ ਦੀ ਹਕੂਮਤ ਸੀ ਪੰਜਾਬ ਦੇ ਵਿੱਚ, ਸੰਤ ਫਤਿਹ ਸਿੰਘ ਅਜੇ ਉਹ ਅਕਾਲੀਆਂ ਦੀ ਹਕੂਮਤ ਸੀ। ਉਹਨਾਂ ਨੂੰ ਲੱਗਾ ਵੀ ਇਹ ਤਾਂ ਦਰਸ਼ਨ ਸਿੰਘ ਫੇਰੂਮਾਨ ਆ ਕੇ ਬਹਿ ਗਿਆ ਤਾਂ ਸਾਡੀ ਲੀਡਰੀ ਨੂੰ ਚੈਲੰਜ ਹੈ। ਉਹਨਾਂ ਨੇ ਫੇਰੂਮਾਨ ਨੂੰ ਪਿੰਡੋਂ ਹੀ ਗ੍ਰਿਫਤਾਰ ਕਰ ਲਿਆ, ਉਹਨੇ ਜੇਲ੍ਹ ਦੇ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰਤੀ। ਔਰ ਕਿਵੇਂ ਉਹਨਾਂ ਨੇ ਆਲਮੋਸਟ ਜਿਹੜਾ 84-85 ਸਾਲ ਦੀ ਉਮਰ 'ਚ 74 ਦਿਨ ਉਹਨਾਂ ਨੇ ਮਰਨ ਵਰਤ ਰੱਖਿਆ। ਉਦੋਂ ਇੰਦਰਾ ਗਾਂਧੀ ਨੇ ਅਪੀਲ ਕੀਤੀ, ਗੁਰਮੁਖ ਸਿੰਘ ਮੁਸਾਫਰ, ਜਥੇਦਾਰ ਸੋਹਣ ਸਿੰਘ ਜਲਾਲ ਉਸਮਾ, ਇਹ ਸਾਰੇ ਜਿਨ੍ਹਾਂ ਨੇ ਫਰੀडम ਮੂਵਮੈਂਟ ਦੇ ਵਿੱਚ ਫੇਰੂਮਾਨ ਦੇ ਨਾਲ ਜੇਲ੍ਹਾਂ ਕੱਟੀਆਂ ਹੋਈਆਂ ਸੀ, ਉਹ ਸਾਰੇ ਆਏ। ਉਹਨੇ ਕਿਹਾ ਕਿ ਈਵਨ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਜਿਹੜਾ ਖੁਦ ਵੀ ਕਦੇ ਅਕਾਲ ਤਖਤ ਦਾ ਜਥੇਦਾਰ ਰਿਹਾ ਸੀ, ਜਦੋਂ ਪੰਜਾਬੀ ਸੂਬਾ ਬਣਿਆ, ਪਹਿਲਾ ਚੀਫ ਮਿਨਿਸਟਰ ਵੀ ਸੀ ਪੰਜਾਬ ਦਾ, ਉਹ ਦਰਸ਼ਨ ਸਿੰਘ ਫੇਰੂਮਾਨ ਕੋਲ ਉਹਨਾਂ ਦਾ ਵਰਤ ਦਾ 50ਵਾਂ ਦਿਨ ਚੱਲ ਰਿਹਾ ਸੀ। ਉਹ ਆਇਆ, ਉਹਨੇ ਕਿਹਾ ਜੀ ਜਥੇਦਾਰ ਜੀ ਮੈਂ ਮਤਲਬ ਅੱਖਾਂ ਭਰੀਆਂ ਹੋਈਆਂ ਸੀ, ਮੈਂ ਯਕੀਨ ਦਵਾਨਾ ਕਿ ਇੰਦਰਾ ਗਾਂਧੀ ਤੋਂ ਮੈਂ ਹੀ ਚੰਡੀਗੜ੍ਹ ਵੀ ਲੈ ਦਿਆਂਗਾ, ਫਲਾਣਾ ਵੀ ਢਿਮਕਾ ਵੀ, ਤੁਸੀਂ ਆਪਣਾ ਇਵੇਂ ਨਾ ਜਾਨ ਕੁਰਬਾਨ ਕਰੋ। ਤੇ ਉਹਦੇ ਵੱਲ ਦੇਖ ਕੇ ਕਹਿੰਦੇ ਨੇ ਕਿ ਮੁਸਾਫਰ ਸਾਹਿਬ ਤੁਸੀਂ ਜਥੇਦਾਰ ਰਹੇ ਹੋ ਅਕਾਲ ਤਖਤ ਦੇ? ਕਹਿੰਦੇ ਜੀ ਹਾਂ। ਕਹਿੰਦੇ ਤੁਹਾਨੂੰ ਪਤਾ ਹੈ ਨਾ ਵੀ ਅਰਦਾਸ ਦੀ ਅਹਿਮੀਅਤ ਕੀ ਹੈ? ਕੋਈ ਹੋਰ ਕਹੇ ਮੈਨੂੰ ਵਰਤ ਛੱਡਣ ਨੂੰ ਤਾਂ ਸਮਝ ਆ ਸਕਦੀ ਹੈ, ਤੁਸੀਂ ਮੈਨੂੰ ਕਹਿ ਰਹੇ ਹੋ ਇਹ ਤੁਸੀਂ ਅਕਾਲ ਤਖਤ ਦੀ ਤੋਹੀਨ ਕਰ ਰਹੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਉਸ ਉਮਰ ਦੇ ਵਿੱਚ ਆ ਕੇ ਵੀ ਲਗਭਗ 74-75 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਅੱਜ ਦੇ ਦਿਨ 27 ਅਕਤੂਬਰ ਨੂੰ 1969 ਦੇ ਵਿੱਚ ਆਪਣਾ ਅਖੀਰਲਾ ਸਾਹ ਲਿਆ। ਪੰਜਾਬ ਦੇ ਵਿੱਚ ਬਹੁਤ ਰੋਸ ਮੁਜ਼ਾਹਰੇ ਹੋਏ। ਉਹਨਾਂ ਦੀ ਈਵਨ ਮ੍ਰਿਤਕ ਸਰੀਰ ਨੂੰ ਵੀ ਉਹਨਾਂ ਨੇ ਪ੍ਰੋਪਰਲੀ ਜਿਹੜਾ ਉਹ ਸੰਸਕਾਰ ਨਹੀਂ ਹੋਣ ਦਿੱਤਾ। ਪੁਲਿਸ ਪਹੁੰਚ ਗਈ, ਪਿੰਡ ਵੀ ਔਰ ਆਲੇ ਦੁਆਲੇ ਵੀ। ਲੇਕਿਨ ਮੈਂ ਸਮਝਦਾ ਕਿ ਵੀ ਜੇ ਅਸੀਂ ਅੱਜ ਦੇ ਯੁੱਗ ਦੇ ਵਿੱਚ, ਕਿਉਂਕਿ ਇਹ ਉਹ ਨਾਇਕ ਨੇ, ਹੁਣ ਤਾਂ 84 ਤੋਂ ਬਾਅਦ ਤਾਂ ਇੰਨਾ ਕੁਝ ਹੋ ਗਿਆ ਕਿ ਸਾਨੂੰ ਇਹ ਭੁੱਲ ਹੀ ਗਿਆ ਕਿ ਉਸ ਤੋਂ ਪਹਿਲੇ ਪਾਰਟ 'ਚ ਵੀ ਇਹ ਨਹੀਂ ਹੈ ਕਿ ਸਿੱਖ ਚੁੱਪ ਕਰਕੇ ਬੈਠ ਗਏ ਸੀ। ਦਰਸ਼ਨ ਸਿੰਘ ਫੇਰੂਮਾਨ ਵਰਗੇ ਕਿਰਦਾਰ ਉਹ ਸਾਹਮਣੇ ਸੀ। ਔਰ ਜਦੋਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਹੁੰਦੀ ਹੈ ਔਰ ਉਸ ਵੇਲੇ ਸਰਦਾਰ ਕਪੂਰ ਸਿੰਘ ਜਿਨ੍ਹਾਂ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ, ਡਿਪਟੀ ਕਮਿਸ਼ਨਰ ਸੀ ਕਾਂਗੜਾ ਜ਼ਿਲ੍ਹੇ ਦੇ, ਜਦੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲੇਵਾੜਾ ਸਰਕੂਲਰ ਕੱਢਿਆ ਗਿਆ ਸੀ, ਉਹਨਾਂ ਨੇ ਵਿਰੋਧ ਕੀਤਾ। 15-16 ਸਾਲ ਦੀ ਨੌਕਰੀ ਜਾਂਦੀ ਲੱਗੀ। ਫਿਰ ਉਹ 1962 ਦੇ ਵਿੱਚ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਵੀ ਬਣਦੇ ਨੇ। ਔਰ ਇਹ ਮੈਨੂੰ ਵੀ ਬਹੁਤ ਪਹਿਲਾਂ ਨਹੀਂ ਸੀ ਪਤਾ, ਮੈਂ ਸਮਝਦਾ ਸੀ ਵੀ ਸ਼ਾਇਦ ਉਹ ਅਕਾਲੀ ਦਲ ਦੀ ਟਿਕਟ 'ਤੇ ਲੁਧਿਆਣੇ ਤੋਂ ਜਿੱਤੇ ਸੀ। ਬਾਅਦ 'ਚ ਮੈਂ ਦੇਖਿਆ ਕਿ ਵੀ ਸਰਚ ਮੈਂ ਕਰ ਰਿਹਾ ਸੀ ਵੀ ਦਰਸ਼ਨ ਸਿੰਘ ਫੇਰੂਮਾਨ ਨਾਲ ਕੀ ਨਜ਼ਦੀਕੀ ਉਹਨਾਂ ਦੀ ਹੋਏਗੀ, ਕਿਉਂਕਿ ਉਹ ਤਾਂ ਜ਼ਿਆਦਾ ਕਾਂਗਰਸ ਜਾਂ ਸੁਤੰਤਰ ਪਾਰਟੀ 'ਚ ਰਹੇ ਸੀ। ਜਿਹੜੀ ਉਹਨਾਂ ਨੇ 1961-62 ਦੀ ਚੋਣ ਸਰ ਕਪੂਰ ਸਿੰਘ ਹੋਰਾਂ ਨੇ ਜਿੱਤੀ ਸੀ ਲੁਧਿਆਣੇ ਤੋਂ, ਉਹ ਸੁਤੰਤਰ ਪਾਰਟੀ ਦੀ ਟਿਕਟ ਦੇ ਉੱਤੇ ਜਿੱਤੀ ਸੀ, ਜਿਹਦੇ ਪ੍ਰਧਾਨ ਦਰਸ਼ਨ ਸਿੰਘ ਫੇਰੂਮਾਨ ਸੀ। ਸੋ ਦਰਸ਼ਨ ਸਿੰਘ ਫੇਰੂਮਾਨ ਨੇ ਵਰਤ ਰੱਖਣ ਤੋਂ ਪਹਿਲਾਂ ਸਰ ਕਪੂਰ ਸਿੰਘ, ਸਰਦਾਰ ਹਰਗੋਨਾਥ ਸਿੰਘ ਬੰਗਾ, ਉਦੋਂ ਡਾਕਟਰ ਜਗਜੀਤ ਸਿੰਘ ਚੌਹਾਨ, ਇਹ ਵੀ ਉਹ ਇਸ ਸਾਰੇ ਗਰੁੱਪ ਦਾ ਹਿੱਸਾ ਸੀ। ਔਰ ਉਹਨਾਂ ਨੇ ਆਪਣੇ ਜਿਹੜਾ ਵਰਤ ਰੱਖਣ ਤੋਂ ਪਹਿਲਾਂ ਹੀ ਆਪਣੀ ਵਸੀਅਤ ਲਿਖਾ ਦਿੱਤੀ ਸੀ। ਉਹਨਾਂ ਨੇ ਕਿਹਾ ਜੀ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਜੀ ਇਹ ਇਵੇਂ ਹੋ ਗਿਆ ਜਾਂ ਉਹ ਕਿਉਂ ਵਰਤ ਰੱਖਿਆ ਸੀ, ਪੰਜਾਬੀ ਬੋਲਦੇ ਇਲਾਕਿਆਂ ਲਈ ਸੀ, ਚੰਡੀਗੜ੍ਹ ਲਈ ਸੀ। ਔਰ ਜਿੱਦਣ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਦਰਸ਼ਨ ਸਿੰਘ ਫੇਰੂਮਾਨ ਦੀ, ਪੰਜਾਬ ਅਸੈਂਬਲੀ ਦੇ ਵਿੱਚ ਸਰ ਕਪੂਰ ਸਿੰਘ ਸਮਰਾਲਾ ਹਲਕੇ ਤੋਂ MLA ਸਨ। ਔਰ ਉਹਨਾਂ ਨੇ ਅਸੈਂਬਲੀ 'ਚ ਖਲੋ ਕੇ ਜਿੱਥੇ ਉਹਨਾਂ ਨੇ ਸਰ ਦਰਸ਼ਨ ਸਿੰਘ ਫੇਰੂਮਾਨ ਨੂੰ ਟ੍ਰਿਬਿਊਟ ਦਿੱਤੀ, ਉੱਥੇ ਉਹਨਾਂ ਨੇ ਉਹਨਾਂ ਦੀ ਜਿਹੜੀ ਵਸੀਅਤ ਸੀ ਉਹ ਵੀ ਉਹਨਾਂ ਨੇ ਅਸੈਂਬਲੀ ਦੇ ਵਿੱਚ ਜਿਹੜੀ ਹੈ ਸਾਂਝੀ ਕੀਤੀ। ਬਰੀਫ ਹੈ, ਮੈਂ ਇਹ ਸਮਝਦਾ ਵੀ ਸਾਡੇ ਲਈ ਇਹ ਇੱਕ ਅਹਿਮੀਅਤ ਵਾਲੀ ਗੱਲ ਹੈ ਕਿ ਅਸੀਂ ਜਿੱਥੇ TV 84 ਦੇ ਫਾਰਮੈਟ ਤੋਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਕਰੰਟ ਹਿਸਟਰੀ ਦੇ ਉੱਤੇ ਜਾਂ ਕਰੰਟ ਘਟਨਾਵਾਂ ਦੇ ਉੱਤੇ ਗੱਲ ਕਰੀਏ, ਉੱਥੇ ਅਸੀਂ ਆਪਣੇ ਯੋਧਿਆਂ ਨੂੰ ਔਰ ਆਪਣੇ ਜਿਹੜੇ ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਉਹਨਾਂ ਨੂੰ ਵੀ ਅਸੀਂ ਯਾਦ ਕਰੀਏ। ਸੋ ਉਹਨਾਂ ਦੀ ਵਸੀਅਤ ਜਿਹੜੀ ਸਰ ਕਪੂਰ ਸਿੰਘ ਨੇ ਪੰਜਾਬ ਅਸੈਂਬਲੀ ਦੇ ਵਿੱਚ ਪੜ੍ਹ ਕੇ ਸੁਣਾਈ, ਉਹਦੇ 'ਚ ਮੈਂ ਉਹਨੂੰ ਸਾਂਝਾ ਕਰ ਰਿਹਾ। ਮੈਂ ਦਰਸ਼ਨ ਸਿੰਘ ਫੇਰੂਮਾਨ ਗੁਰੂ ਪੰਥ ਅਤੇ ਦੇਸ਼ ਵਾਸੀਆਂ ਅਤੇ ਸਭ ਸੰਸਾਰ ਦੇ ਭਲੇ ਸੱਜਣ ਪੁਰਸ਼ਾਂ ਨੂੰ ਇਹ ਆਪਣਾ ਅੰਤਮ ਸੰਦੇਸ਼ ਦੇਣਾ ਤੇ ਪਹੁੰਚਾਉਣਾ ਚਾਹੁੰਦਾ ਹਾਂ। ਇਹ ਮੇਰਾ ਸੰਦੇਸ਼ ਜਦੋਂ ਤੁਹਾਨੂੰ ਪੁੱਜੇਗਾ ਉਸ ਸਮੇਂ ਮੈਂ ਸੰਸਾਰ
ਛੱਡ ਚੁੱਕਾ ਹੋਵਾਂਗਾ। ਅੱਜ 1 ਅਗਸਤ 1969 ਨੂੰ ਜਦੋਂ ਉਹਨਾਂ ਨੇ ਵਰਤ ਸ਼ੁਰੂ ਕੀਤਾ ਮਰਨ ਵਰਤ, ਅੱਛਾ, ਅੱਜ 1 ਅਗਸਤ ਸਨ 1969 ਨੂੰ ਮੈਂ 85 ਵਰ੍ਹਿਆਂ ਦੀ ਉਮਰ ਭੋਗ ਚੁੱਕਾ ਹਾਂ। ਅੱਛਾ, ਬੀਤੀ ਅੱਧੀ ਸਦੀ ਵਿੱਚ ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ। ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ। ਅੱਛਾ, ਦੇਸ਼ ਆਜ਼ਾਦ ਹੋ ਗਿਆ ਹੈ, ਪਰ ਮੇਰਾ ਪੰਥ ਅਜੇ ਵੀ ਪਰਾਧੀਨ ਹੈ। ਦੇਸ਼ ਵਿੱਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਤੇ ਗਿਰਾਵਟ ਵੱਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਦੰਭੀ ਸੰਤ ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੋਲ ਦਿੱਤਾ ਗਿਆ ਹੈ। ਸ਼੍ਰੀ ਅਕਾਲ ਤਖਤ ਦੇ ਹਜ਼ੂਰ ਮਰਨ ਵਰਤ ਅਤੇ ਜਿਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਪਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉੱਤੇ ਪੂਰਨ ਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜ਼ਿਸ਼ ਵਿੱਚ ਕਾਮਯਾਬ ਹੋ ਰਹੇ ਹਨ। ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ ਸ਼੍ਰੀ ਅਕਾਲ ਤਖਤ ਦੇ ਸ਼ਰੀਕ ਕੁੰਡ ਖੜੇ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਧੱਕੇ ਅਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ। ਜਿਹੜੇ ਅਗਨ ਕੁੰਡ 7 ਫਤਿਹ ਸਿੰਘ ਨੇ ਬਣਾਏ ਅਕਾਲ ਤਖਤ ਤੇ। ਅੱਛਾ, ਪੰਥ ਦੀ ਅਧੋਗਤੀ ਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ। ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ। ਸਿੱਖ ਰਾਜਨੀਤੀ ਵਿੱਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗੱਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ ਬਣਾਉਣ ਦੀ ਸਾਜ਼ਿਸ਼ ਪੱਕੇ ਤੌਰ ਤੇ ਰਚ ਲਈ ਹੈ। ਇਹ ਕੂੜ ਦੀ ਮੱਸਿਆ ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉੱਠ ਖੜੇ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ। ਇਹ ਹੈ ਜਦੋਂ ਤੁਸੀਂ ਸ਼ਹੀਦ ਦੇ ਸੰਕਲਪ ਦੀ ਗੱਲ ਕਰਦੇ ਹੋ, ਸਰਦਾਰ ਜਸਵੰਤ ਸਿੰਘ ਖਾਲੜਾ ਦਾ ਸੰਕਲਪ ਹੋਏ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਅਕਾਲ ਤਖਤ ਦੇ ਸਨਮੁਖ ਕੀਤੀ ਅਰਦਾਸ ਹੋਏ, ਪਰ ਇਹ ਮੁੱਢ ਸਰ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਨਾਲ ਉਸ ਵੇਲੇ ਬੰਨਿਆ ਸੀ ਕਿ ਇਹ ਫਤਿਹ ਸਿੰਘ ਤੇ ਤਾਰਾ ਸਿੰਘ ਨਹੀਂ ਨੇ ਜਿਹੜੇ ਕਿ ਅਰਦਾਸਾਂ ਕਰਕੇ ਭਗੌੜੇ ਹੋ ਜਾਣ। ਔਰ ਉਹਨਾਂ ਨੇ ਕਿਹਾ ਸ਼੍ਰੀ ਅਕਾਲ ਤਖਤ ਦੇ ਸ਼ਰੀਕ ਸੰਤ ਫਤਿਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਗਏ ਅਗਨੀ ਕੁੰਡ ਪੁਕਾਰ ਕੇ ਸਿੰਘਾਂ ਕੋਲੋਂ ਅਹੂਤੀਆਂ ਮੰਗ ਰਹੇ ਹਨ। ਵੈਸੇ ਜਦੋਂ ਫੇਰੂਮਾਨ ਦੀ ਸ਼ਹਾਦਤ ਹੋਈ ਉਸ ਤੋਂ ਕੁਝ ਦੇਰ ਬਾਅਦ ਫਿਰ ਅਗਨ ਕੁੰਡ ਢਾਹ ਦਿੱਤੇ ਗਏ, ਜੋ ਉਹਨਾਂ ਦਾ ਸੀ ਵੀ ਇਹ ਪਖੰਡ ਦੇ ਸਿੰਬਲ ਬਣੇ ਹੋਏ ਨੇ। ਗੁਰੂ ਅਤੇ ਅਕਾਲ ਪੁਰਖ ਤੋਂ ਭਗੌੜਾ ਹੋ ਕੇ ਪੰਥ ਬਚ ਨਹੀਂ ਸਕਦਾ। ਹੁਣ ਇਹ ਜ਼ਰੂਰੀ ਹੋ ਗਿਆ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗੱਦਾਰਾਂ ਦੇ ਕੀਤੇ ਪਾਪਾਂ ਦਾ ਪ੍ਰਾਇਸ਼ਚਿਤ ਕਰੇ, ਪਛਤਾਪ, ਤਾਂ ਜੋ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ। ਇਹ ਪਹਿਲੀ ਵਾਰ ਸੀ ਕਿ ਇਸ ਲੈਵਲ ਦੇ ਉੱਤੇ ਸਿੱਖ ਹੋਮਲੈਂਡ ਲਫ਼ਜ਼, ਜਿਹਦੇ ਲਈ ਅੱਜ ਅਸੀਂ ਸਿੱਖ ਹੋਮਲੈਂਡ ਖਾਲਿਸਤਾਨ ਕਹਿੰਦੇ ਹਾਂ, ਪਰ ਇਹ ਸਿੱਖ ਹੋਮਲੈਂਡ ਲਫ਼ਜ਼ ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਸ਼ਹਾਦਤ ਦੇ ਕੇ ਉਜਾਗਰ ਕੀਤਾ ਸੀ, ਤਾਂ ਜੋ ਪੰਥ ਆਜ਼ਾਦ ਹਿੰਦੁਸਤਾਨ ਵਿੱਚ ਆਜ਼ਾਦ ਪੰਥ ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ। ਇਸ ਨਿਸ਼ਾਨੇ ਦੀ ਪੂਰਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾ ਹਾਂ। ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੋਂ ਉਹ ਆਪਣਾ ਫਰਜ਼ ਪਛਾਣਨ। ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫਤਿਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡਾਂ ਵਿੱਚ ਫੂਕ ਦਿੱਤਾ ਜਾਏ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪਹੁੰਚਾ ਦਿੱਤੀਆਂ ਜਾਣ। ਪੰਥ ਦੇ ਮਸੰਦਾਂ ਅਤੇ ਧਰਮ ਦੇ ਦੁਖੀਆਂ ਨਾਲ ਯਥਾਯੋਗ ਸਲੂਕ ਕੀਤਾ ਜਾਏ ਅਤੇ ਸ਼੍ਰੀ ਅਕਾਲ ਤਖਤ ਉੱਤੇ ਬਣੇ ਹੋਏ ਦੰਭ ਅਤੇ ਪਖੰਡ ਦੀਆਂ ਨਿਸ਼ਾਨੀਆਂ ਅਗਨੀ ਕੁੰਡ ਢਾਹ ਦਿੱਤੇ ਜਾਣ, ਕਿਉਂ ਜੋ ਇਹ ਗੁਰਮਤਿ ਦੇ ਵਿਰੁੱਧ ਹਨ ਅਤੇ ਪੰਥ ਦੇ
ਉਜਲੇ ਮੂੰਹ ਉੱਤੇ ਕਲੰਕ ਹਨ। ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਪੰਥ ਦੀ ਬੋੜੀ ਕਰਨ। ਜੀ ਸੰਪੂਰਨ ਪੰਜਾਬ ਜ਼ਿੰਦਾਬਾਦ, ਸਿੱਖ ਹੋਮਲੈਂਡ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸੰਗਤਾਂ ਦਾ ਦਾਸ ਦਰਸ਼ਨ ਸਿੰਘ ਫੇਰੂਮਾਨ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਇਸ ਮਹਾਨ ਯੋਧੇ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।